हाँ जी, जी आया ਨੂੰ ਸਾਰੇ ਦੋਸਤਾਂ ਨੂੰ ਆਪਣੇ ਚੈਨਲ ਤੇ ਲਾਇਲਪੁਰ ਯੰਗ ਹਿਸਟੋਰੀਅਨਸ ਦੇ ਹਵਾਲੇ ਨਾਲ ਅਸੀਂ ਆਪਣਾ ਇੱਕ ਚੈਨਲ ਬਣਾਇਆ। ਤੁਸੀਂ ਸਾਰੇ ਦੋਸਤ ਵੇਖ ਰਹੇ ਹੋ, ਜ਼ਿਆਦਾਤਰ ਮੋਸਟਲੀ ਤੇ ਸਾਡੇ ਹਿਸਟੋਰੀਅਨ ਦੋਸਤ ਹੀ ਇਹਦੇ ਵਿੱਚ ਨੇ। ਇਸ ਤੋਂ ਵੱਖ ਵੀ ਕਾਫੀ ਸਾਰੇ ਦੋਸਤ ਇਹਦੇ 'ਚ ਮੌਜੂਦ ਨੇ। ਅਸੀਂ ਕੁਛ ਅੱਜ ਜਿਹੜਾ ਹੈ ਆਨਲਾਈਨ ਹੋਣ ਦੇ ਹਵਾਲੇ ਨਾਲ ਮੈਂ ਦੋਸਤਾਂ ਨਾਲ ਸਾਂਝਾ ਕਰਦਾ ਜਾਵਾਂ ਕਿ ਅੱਜ ਅਸੀਂ ਆਨਲਾਈਨ ਇਸ ਤੋਂ ਵੀ ਆਏ ਹਾਂ ਕਿ ਅਸੀਂ ਕੁਛ ਅਪਕਮਿੰਗ ਜਿਹੜੇ ਪ੍ਰੋਗਰਾਮ ਸੀ ਉਹਨਾਂ ਦੇ ਹਵਾਲੇ ਨਾਲ ਦੋਸਤਾਂ ਦੇ ਨਾਲ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਸਾਂ। ਤੇ ਉਹ ਤੇ ਇਸ ਕਰਕੇ ਵੀ ਅੱਜ ਅਸੀਂ ਜਿਹੜਾ ਨਾ ਉਹ ਮੈਂ ਸਮਝਿਆ ਕਿ ਬਿਕੋਜ਼ ਮੈਂ ਇਹਦਾ ਪਹਿਲੇ ਕੋਈ ਨੋਟੀਫਿਕੇਸ਼ਨ ਨਹੀਂ ਲਾਇਆ ਹੋਇਆ ਸੀ ਤੇ ਇਸ ਵਾਸਤੇ ਮੈਂ ਹੁਣੀ ਜਿਹੜਾ ਹੈ ਨਾ ਉਹ ਆਨਲਾਈਨ ਹੋਇਆ ਹੈ, ਕਿਉਂਕਿ ਅਸੀਂ ਚਾਹ ਰਹੇ ਸੀ ਕਿ ਅਸੀਂ ਕੁਝ ਸੁਜੈਸ਼ਨਸ ਵੀ ਜਿਹੜੀਆਂ ਨੇ ਨਾ ਉਹ ਲੈ ਲੈਂਦੇ ਦੋਸਤਾਂ ਤੋਂ, ਤਾਂ ਕਿ ਸਾਨੂੰ ਆਪਣਾ ਜਦੋਂ ਅਸੀਂ ਡਿਸਕਸ ਕਰ ਰਹੇ ਹੁੰਦੇ ਅਗਲੇ ਆਪਣੇ ਅਪਕਮਿੰਗ ਪ੍ਰੋਗਰਾਮ ਦੀ, ਤੇ ਉਹਦੇ ਵਿੱਚ ਬਾਕੀ ਦੋਸਤਾਂ ਦਾ ਵੀ ਜਿਹੜਾ ਨਾ ਉਹ ਕੰਟਰੀਬਿਊਸ਼ਨ ਸਾਡੇ ਨਾਲ ਉਹਨਾਂ ਦਾ ਇਨਪੁਟ ਹੋ ਜਾਂਦਾ ਤੇ ਫਿਰ ਉਹਨੂੰ ਮਜ਼ੀਦ ਜਿਹੜਾ ਨਾ ਬਿਹਤਰ ਕੀਤਾ ਜਾ ਸਕਦਾ ਸੀ। ਮੈਂ ਇਹਨੂੰ ਜ਼ਰਾ ਫੇਸਬੁੱਕ ਤੇ ਵੀ ਸ਼ੇਅਰ ਕਰ ਦਿਆਂ, ਉਨੀ ਦੇਰ ਤੱਕ ਦੋਸਤ ਵੀ ਆ ਜਾਣ ਜਿਹੜੇ ਸਾਡੇ ਨਾਲ YouTube ਤੇ ਨੇ ਔਰ ਫੇਸਬੁੱਕ ਤੇ ਵੀ ਜਿਹੜੇ ਦੋਸਤ ਨੇ। ਤੇ ਉਨੀ ਦੇਰ ਤੱਕ ਫਿਰ ਅਸੀਂ ਜਿਹੜਾ ਆਪਣੀ ਗੱਲਬਾਤ ਸ਼ੁਰੂ ਕਰਨੇ ਹਾਂ। ਮੈਂ ਚਾਹ ਰਿਹਾ ਸੀ ਕਿ ਅਸੀਂ ਫੇਸਬੁੱਕ ਤੇ ਵੀ ਸ਼ੇਅਰ ਕਰ ਦਿੰਦੇ, ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਸਾਨੂੰ ਫੇਸਬੁੱਕ ਜੁਆਇਨ ਕਰਦੇ ਨੇ। ਹਾਂਜੀ, ਤੇ ਗੱਲ ਕਰ ਰਹੇ ਸਨ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ YouTube ਤੇ, ਔਰ ਉਹ ਆਪਣੇ ਦੋਸਤਾਂ ਨੂੰ ਫੇਸਬੁੱਕ ਤੇ ਵੀ ਦੱਸ ਦੇਣ ਤੇ ਉੱਥੋਂ ਵੀ ਕੁਝ ਲੋਕ ਸਾਡੇ ਨਾਲ ਰਲ ਜਾਣਗੇ ਤੇ ਅਸੀਂ ਅੱਜ ਦਾ ਜਿਹੜਾ ਹੈ ਵੇ ਟੌਪਿਕ ਉਹਦੇ ਤੇ ਗੱਲਬਾਤ ਕਰ ਸਕੀਏ, ਤਾਂ ਕਿ ਅਸੀਂ ਆਉਣ ਵਾਲੇ ਜਿਹੜਾ ਟਾਈਮ ਹੈ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਡਿਸਕਸ ਕੀਤੀਆਂ ਜਾਣ। ਉਹਦੇ ਵਾਸਤੇ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹ ਰਹੇ ਹਾਂ, ਉਹ ਬੁੱਕ ਰਿਵਿਊ ਦੇ ਹਵਾਲੇ ਨਾਲ ਹੈ ਕਿ ਅਸੀਂ ਜਿਹੜਾ ਉਹ ਬੁੱਕ ਰਿਵਿਊ ਕਰੀਏ ਜਾਂ ਕਿਤਾਬਾਂ ਦੇ ਹਵਾਲੇ ਨਾਲ ਜਿਹੜਾ ਨਾ ਉਹ ਕੁਛ ਪ੍ਰੋਗਰਾਮ ਕਰ ਸਕੀਏ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਅਮਰ ਰਿਆਜ਼ ਟੁੱਟੂ ਸਾਹਿਬ ਦੇ ਲੈਕਚਰ ਤੋਂ ਬਾਅਦ ਮੈਂ ਇਹ ਗੱਲ ਵੀ ਕੀਤੀ ਸੀ ਕਿ ਜਿਹੜਾ ਨਾ ਸਾਨੂੰ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕਰਨਾ ਚਾਹ ਰਹੇ ਹਾਂ ਜਿਹਦੇ ਵਿੱਚ ਅਸੀਂ ਕਿਤਾਬਾਂ ਦੇ ਹਵਾਲੇ ਨਾਲ ਜਿਹੜਾ ਉਹ ਕੁਝ ਚੀਜ਼ਾਂ ਡਿਸਕਸ ਕਰ ਸਕੀਏ, ਯਾਨੀ ਆਈ ਮੀਨ ਟੂ ਸੇ ਕਿ ਕਿਤਾਬਾਂ ਦੇ ਉੱਪਰ ਕੋਈ ਰਿਵਿਊਜ਼ ਵਗੈਰਾ ਜਿਹੜੇ ਨੇ ਨਾ ਉਹ ਡਿਸਕਸ ਕਰ ਸਕੀਏ। ਸੀ ਦੋਸਤਾਂ ਦੇ ਆਉਣ ਦਾ ਥੋੜਾ ਇੰਤਜ਼ਾਰ ਕਰ ਲਈਏ। ਬੇਸਿਕਲੀ ਤੇ ਇਹ ਸੀ ਗੱਲ ਕਿ ਵੀ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਬਹੁਤ ਸਾਰੀਆਂ ਐਸੀਆਂ ਕਿਤਾਬਾਂ ਨੇ ਜਿਹੜੀਆਂ ਅਵੇਲੇਬਲ ਨਹੀਂ ਨੇ ਕੁਝ ਦੋਸਤਾਂ ਨੂੰ, ਔਰ ਖਾਸ ਕਰ ਅਸੀਂ ਸਟੂਡੈਂਟਸ ਦੇ ਅਗਰ ਹਿਸਾਬ ਨਾਲ ਵੇਖੀਏ ਤੇ ਸਟੂਡੈਂਟਸ ਨੂੰ ਵੀ ਕਾਫੀ ਸਾਰੀਆਂ ਕਿਤਾਬਾਂ ਦਾ ਜਿਹੜਾ ਨਾ ਉਹ ਦਿੱਕਤ ਹੁੰਦੀ ਹੈ ਲੱਭਣ ਦੇ ਵਿੱਚ। ਤੇ ਬਹੁਤ ਸਾਰੇ ਦੋਸਤਾਂ ਦਾ ਉਹ ਕਿਤਾਬਾਂ ਦਾ ਉਸ ਤਰ੍ਹਾਂ ਉਹ ਕਹਿ ਲਓ ਕਿ ਉਹਨਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਹੁੰਦਾ, ਬਾਅਦ ਕਿਤਾਬਾਂ ਛਾਪੀਆਂ ਜਾਂ ਕੋਈ ਪੁਰਾਣੀਆਂ ਪਈਆਂ ਕਿਤਾਬਾਂ ਨੇ ਉਹਨਾਂ ਨੂੰ ਉਹ ਵੇਖ ਲੈਣ। ਤੇ ਅਸੀਂ ਇਸ ਕਰਕੇ ਇਸ ਗੱਲ ਨੂੰ ਸਾਹਮਣੇ ਰੱਖਿਆ ਸੀ ਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਹਵਾਲੇ ਨਾਲ ਅਸੀਂ ਇੱਕ ਪ੍ਰੋਗਰਾਮ ਹੀ ਸ਼ੁਰੂ ਕਰ ਦਈਏ ਕਿ ਜਿਹਦੇ ਵਿੱਚ ਅਸੀਂ ਐਵਰੀ ਸੰਡੇ ਅਸੀਂ ਉਹਨੂੰ ਕਿਤਾਬਾਂ ਨੂੰ ਡਿਸਕਸ ਕਰੀਏ, ਕਿਤਾਬਾਂ ਦੇ ਰਿਵਿਊ ਆਈ ਮੀਨ ਟੂ ਸੇ ਕਿ ਅਸੀਂ ਉਹਨਾਂ ਦੇ ਰਿਵਿਊ ਦੇ ਉੱਪਰ ਗੱਲ ਕਰੀਏ, ਇਸ ਕਿਤਾਬ ਵਿੱਚ ਕੀ ਹੈ, ਪੜ੍ਹਨ ਯੋਗ ਹੈ, ਇਹਨੂੰ ਪੜ੍ਹੀਏ ਤੇ ਇਹਦੇ ਚੋਂ ਕੀ ਸਾਨੂੰ ਮਿਲ ਸਕਦਾ ਹੈ। ਤੇ ਉਸ ਕਿਤਾਬਾਂ ਦੀ ਅਸੀਂ ਕੋਈ ਤਰਤੀਬ ਰੱਖ ਲਈਏ ਕਿ ਕੋਈ ਖਾਸ ਜਿਹੜੀਆਂ ਨੇ ਕੁਝ ਪੁਰਾਣੀਆਂ ਕਿਤਾਬਾਂ, ਕੁਝ ਪ੍ਰਾਇਮਰੀ ਸੋਰਸਿਸ, ਔਰ ਉਸ ਤੋਂ ਵੱਖ ਫਿਰ ਕੁਝ ਨਵੀਆਂ ਕਿਤਾਬਾਂ, ਕੁਝ ਜਿਹੜੀਆਂ ਹੁਣ
ਅੱਜ-ਕੱਲ੍ਹ ਦੇ ਵਿੱਚ ਜਿਹੜੀਆਂ ਪਬਲਿਸ਼ ਹੋਣਗੀਆਂ ਉਹ ਕਿਤਾਬਾਂ, ਔਰ ਉਸ ਕਿਤਾਬ ਦੇ ਵਿੱਚ ਅਸੀਂ ਜਿਹੜਾ ਉਹਦਾ ਆਥਰ ਹੈ ਉਹਨੂੰ ਵੀ ਲਵਾਂਗੇ, ਉਹ ਵੀ ਆਪਣੀ ਥੋੜੀ ਬਹੁਤੀ ਗੱਲ ਕਰ ਸਕੇਗਾ, ਲੇਕਿਨ ਉਹਦੇ ਨਾਲ ਨਾਲ ਅਸੀਂ ਉਹਨੂੰ ਰਿਵਿਊ ਜਿਹੜਾ ਸਾਡੇ ਨਾਲ ਦੋਸਤ ਕਰੇਗਾ ਰਿਵਿਊ, ਉਸ ਰਿਵਿਊਵਰ ਨੂੰ ਨਾਲ ਲਾਂਗੇ, ਔਰ ਜ਼ਾਹਿਰ ਹੈ ਡੈਫੀਨੇਟਲੀ ਤੁਹਾਡੇ ਸਾਰੇ ਦੋਸਤਾਂ ਦੇ ਸਾਹਮਣੇ ਉਹ ਅਸੀਂ ਪ੍ਰੋਗਰਾਮ ਲੈ ਕੇ ਆਇਆ ਕਰਾਂਗੇ। ਔਰ ਉਹ ਅਸੀਂ ਸੰਡੇ ਦਾ ਸੋਚਿਆ ਸੀ ਕਿ ਸੰਡੇ ਵਾਲੇ ਦਿਨ ਜਿਹੜਾ ਨਾ ਉਹ ਰੱਖੀਏ। ਇੱਕ ਤੇ ਅਸੀਂ ਇਹਦਾ ਕੋਈ ਨਾਮ ਵੀ ਦੋਸਤਾਂ ਨੂੰ ਕਵਾਂਗੇ ਕਿ ਸੁਜੈਸਟ ਕਰੋ ਇਸ ਪ੍ਰੋਗਰਾਮ ਦਾ, ਦੂਜਾ ਇਹ ਕਿ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਜਿਹੜੀ ਮੈਂ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਕਿ ਇਹਦੀ ਤਰਤੀਬ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਔਰ ਤੁਸੀਂ ਇਹ ਚਾਹੁੰਦੇ ਹੋ ਕਿ ਪ੍ਰੋਗਰਾਮ ਆਵੇ ਜਾਂ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਵੇਖਣਾ ਚਾਹੁੰਦੇ ਹੋ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਉਹ ਅਗਰ ਸਾਡੇ ਨਾਲ ਕਮੈਂਟਸ ਦੇ ਵਿੱਚ ਸਾਂਝੇ ਕਰੋ ਤੇ ਜ਼ਿਆਦਾ ਬਿਹਤਰ ਰਹੇਗਾ, ਕਿਉਂਕਿ ਤੁਹਾਡੇ ਸੁਜੈਸ਼ਨਸ ਦੇ ਨਾਲ ਜਿਹੜਾ ਪ੍ਰੋਗਰਾਮ ਵੀ ਤਰਤੀਬ ਦਿੱਤਾ ਜਾਏਗਾ, ਆਈ ਮੀਨ ਪ੍ਰੋਗਰਾਮ ਜ਼ਿਆਦਾ ਜਿਹੜਾ ਹੈ ਉਹ ਬਿਹਤਰ ਹੋ ਸਕੇਗਾ। ਤੋ ਅਸੀਂ ਇਹ ਦੋਸਤਾਂ ਨੂੰ ਕਵਾਂਗੇ ਕਿ ਉਹ ਸਾਨੂੰ ਇਸ ਹਵਾਲੇ ਨਾਲ ਆਪਣੀ ਜਿਹੜੀ ਰਾਏ ਹੈ, ਆਪਣਾ ਜਿਹੜਾ ਓਪੀਨੀਅਨ ਹੈ ਉਹਦੇ ਤੋਂ ਲਾਜ਼ਮੀ ਜਿਹੜਾ ਨਾ ਉਹ ਅਵੇਅਰ ਕਰਨ, ਦੱਸਣ ਸਾਨੂੰ। ਤੇ ਦੂਜਾ ਜਿਹੜਾ ਹੈ ਉਹ ਦੋਸਤਾਂ ਨੂੰ ਇਹ ਵੀ ਰਿਕੁਐਸਟ ਹੈ ਕਿ ਜਦੋਂ ਅਸੀਂ ਵਿਊਜ਼ ਚੈੱਕ ਕਰਦੇ ਹਾਂ ਤਕਰੀਬਨ 2000 ਤੱਕ ਹੁੰਦੇ ਨੇ ਸਾਡੇ ਪ੍ਰੋਗਰਾਮ ਦੇ ਉੱਪਰ, ਤੇ ਲੇਕਿਨ ਸਬਸਕ੍ਰਾਈਬਰ ਸਾਡੇ ਥੋੜੇ ਘੱਟ ਨੇ, ਤੇ ਤੁਸੀਂ ਇਹਨੂੰ ਸਬਸਕ੍ਰਾਈਬ ਵੀ ਕਰ ਲੋਗੇ, ਵਿਊ ਕਰਨ ਆਉਂਦੇ ਹੋ ਤੇ ਫਿਰ ਉਹਦੇ ਨਾਲ ਇਹ ਕਿ ਸਾਡੇ ਅਲਰਟ ਵੀ ਤੁਹਾਨੂੰ ਮਿਲ ਜਾਣਗੇ, ਦੂਜਾ ਸਾਡੇ ਪ੍ਰੋਗਰਾਮ ਨੂੰ ਥੋੜਾ ਜਿਹਾ ਜਿਹੜਾ ਸਪੋਰਟ ਵੀ ਹੋ ਜਾਂਦੀ ਹੈ ਇਸ ਦੇ ਨਾਲ। ਤੇ ਤੁਹਾਡੇ ਵੱਲੋਂ ਅਜੇ ਤੱਕ ਕੋਈ ਸੁਜੈਸ਼ਨਸ ਨਹੀਂ ਆ ਰਹੀਆਂ, ਜਿਹੜੇ ਸਾਨੂੰ ਦੋਸਤ ਵੇਖ ਰਹੇ ਨੇ ਪਲੀਜ਼ ਉਹ ਆ ਕੇ ਕਮੈਂਟ ਦੇ ਵਿੱਚ ਸਾਨੂੰ ਸੁਜੈਸਟ ਕਰਨ, ਇਸ ਹਵਾਲੇ ਨਾਲ ਸਾਨੂੰ ਜਿਹੜਾ ਹੈ ਨਾ ਉਹ ਜੁਆਇਨ ਕਰਨ ਤੇ ਦੱਸਣ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਬਿਹਤਰ ਕਰ ਸਕਨੇ ਹਾਂ। ਕਿਤਾਬਾਂ ਦਾ ਤੇ ਇਸ ਤਰ੍ਹਾਂ ਵੇ ਨਾ ਕਿ ਕਿਤਾਬਾਂ ਤੇ ਹੁਣ ਖਾਸ ਕਰ ਪੰਜਾਬ ਦੇ ਹਵਾਲੇ ਨਾਲ ਅਗਰ ਅਸੀਂ ਵੇਖੀਏ ਤੇ ਪੰਜਾਬੀ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਛਪਦੀਆਂ ਨੇ ਜਿਹੜੀਆਂ ਇਸ ਸਾਈਡ ਤੇ ਪੜ੍ਹਨ ਦੇ ਵਿੱਚ ਘੱਟ ਆਉਂਦੀਆਂ ਨੇ, ਤੇ ਉਸ ਜਿਹੜੀਆਂ ਇਸ ਸਾਈਡ ਤੇ ਛਪਦੀਆਂ ਨੇ ਹੁਣ ਪੰਜਾਬ ਦੇ ਦੂਜੇ ਬੰਨੇ ਪੜ੍ਹਨਾ ਜਿਹੜਾ ਨਾ ਉਹ ਮੁਸ਼ਕਲ ਹੋ ਜਾਂਦਾ। ਇੱਕ ਤੇ ਲਿਪੀ ਉਤਾਰੇ ਦਾ ਮਸਲਾ ਵੀ ਹੈ ਕਿ ਲਿਪੀਆਂ ਵੱਖੋ ਵੱਖ ਨੇ, ਸਕ੍ਰਿਪਟ ਵੱਖੋ ਵੱਖ ਨੇ, ਤੇ ਦੂਜਾ ਇਹ ਕਿ ਉਸ ਨਾਲ ਸ਼ਾਇਦ ਪਬਲਿਸ਼ਰ ਵੀ ਇੰਟਰਸਟਡ ਨਹੀਂ ਹੁੰਦੇ ਕਿ ਉਹ ਕਿਤਾਬ ਇੱਥੇ ਛਾਪੀ ਜਾਏ ਜਾਂ ਉੱਥੇ ਛਾਪੀ ਜਾਏ, ਕਿੱਦਾਂ ਉਹਦਾ ਕਰੀਏ। ਸੋ ਅਸੀਂ ਇਸ ਤੋਂ ਇਸ ਤਰ੍ਹਾਂ ਵੀ ਥੋੜਾ ਜਿਨਾ ਬਿਹਤਰ ਹੋ ਸਕਦਾ ਹੈ ਕਿ ਅਗਰ ਅਸੀਂ ਉਹਦੇ ਤੇ ਆਪਣਾ ਰਿਵਿਊ ਦਈਏ ਤੇ ਉਸ ਰਿਵਿਊ ਤੋਂ ਬਾਅਦ ਬਹੁਤ ਪੋਸਿਬਿਲਿਟੀ ਇਹ ਵੀ ਹੋ ਸਕਦੀ ਹੈ ਕਿ ਉਸ ਕਿਤਾਬ ਨੂੰ ਛਾਪਣ ਵਾਸਤੇ ਵੀ ਕੋਈ ਪਬਲਿਸ਼ਰ ਤਿਆਰ ਹੋ ਜਾਣ ਇਸ ਸਾਈਡ ਤੋਂ ਜਾਂ ਉਸ ਸਾਈਡ ਤੋਂ, ਤੇ ਉਹ ਇੱਕ ਤਰ੍ਹਾਂ ਦਾ ਜਿਹੜਾ ਇੱਕ ਸਮਝ ਲਓ ਕਿ ਇੱਕ ਬਾਉਂਡਰੀ ਇੱਕ ਤਰ੍ਹਾਂ ਦੀ ਸਮਝ ਲਓ ਰੁਕਾਵਟ ਹੈ ਜਾਂ ਦਿੱਕਤ ਹੈ ਜਿਹੜੀ ਕਿਤਾਬ ਨੂੰ ਲਿਪੀ ਦੀ ਵਜ੍ਹਾ ਤੋਂ ਪੜ੍ਹਨ ਦੀ, ਉਹ ਵੀ ਮੇਰਾ ਖਿਆਲ ਕਿਸੇ ਹੱਦ ਤੱਕ ਘਟ ਸਕੇਗੀ। ਸੋ ਨੀਡ ਯੋਰ ਸੁਜੈਸ਼ਨਸ ਫਾਰ ਅਪਕਮਿੰਗ ਪ੍ਰੋਗਰਾਮ ਦੇ ਹਵਾਲੇ ਨਾਲ ਜਿਹੜਾ ਹੈ ਉਹ ਅਸੀਂ ਇਹ ਇਸੇ ਤੋਂ ਹੀ ਇਹਦਾ ਨਾਮ ਹੀ ਰੱਖਿਆ ਸੀ। ਸੋ ਕੋਈ ਇਹਦਾ ਨੋਟੀਫਿਕੇਸ਼ਨ ਵੀ ਐਸਾ ਨਹੀਂ ਕੀਤਾ ਜਾਂ ਪੋਸਟਰ ਨਹੀਂ ਲਾਇਆ, ਤੇ ਅੱਜ ਇਹਨੂੰ ਆਨਲਾਈਨ ਹੋਣ ਦਾ ਸਿਰਫ ਇਹੀ ਵਜ੍ਹਾ ਹੈ ਕਿ ਵੀ ਤੁਸੀਂ ਦੋਸਤ ਆਪਣੀ ਸੁਜੈਸ਼ਨ ਦਿਓ ਸਾਨੂੰ। ਤੇ ਬੁੱਕਸ ਦੇ ਹਵਾਲੇ ਨਾਲ ਅਸੀਂ ਕੁਝ ਤੇ ਕਿਤਾਬਾਂ ਜਿਹੜੀਆਂ ਨੇ ਉਹ ਕਦੀਮ ਜਿਹੜੀਆਂ ਛਪੀਆਂ ਹੋਈਆਂ ਕਿਤਾਬਾਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ, ਤੇ ਇਹਦੀ ਕੋਈ ਤਰਤੀਬ ਜਿਹੜੀ ਹੈ ਨਾ ਇਸ ਤਰ੍ਹਾਂ ਦੀ ਬਣਾਵਾਂਗੇ ਕਿ ਮਾਡਰਨ ਜਿਹੜੀਆਂ ਹੋਣਗੀਆਂ ਮਾਡਰਨ ਹਿਸਟਰੀ ਤੇ ਨੇ, ਜਿਹੜੀਆਂ ਐਂਸ਼ੀਅੰਟ ਹਿਸਟਰੀ ਤੇ ਨੇ, ਔਰ ਜਿਹੜੀਆਂ ਅੱਜ ਕੱਲ੍ਹ ਕਿਤਾਬਾਂ ਛਪ ਰਹੀਆਂ ਨੇ, ਜਿਹੜੇ ਵੀ ਸਾਡੇ ਨਾਲ ਸਕਾਲਰ ਸਾਨੂੰ ਮਿਲਣਗੇ ਜਾਂ ਸਾਡੇ ਨਾਲ ਰਾਬਤਾ ਕਰਨਗੇ ਜਾਂ ਅਸੀਂ ਉਹਨਾਂ ਨੂੰ ਖੁਦ ਵੀ ਲੱਭ ਲਾਂਗੇ, ਉਹਨਾਂ ਨੂੰ ਵੀ ਅਸੀਂ ਐਡ ਕਰਾਂਗੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਆਥਰ ਨੂੰ ਵੀ ਬੁਲਾਵਾਂਗੇ, ਤੇ ਇਸ ਤਰ੍ਹਾਂ ਦਾ ਇੱਕ ਅਸੀਂ ਪ੍ਰੋਗਰਾਮ ਕਰਨਾ ਚਾਹ ਰਹੇ ਹਾਂ। ਸੋ ਉਮੀਦ ਹੈ ਕਿ ਤੁਸੀਂ ਸਾਰਿਆਂ ਮੇਰੀ ਗੱਲਬਾਤ ਸੁਣਦੀ ਹੋਏਗੀ, ਤੇ ਪਲੀਜ਼ ਆਪਣੇ ਕਮੈਂਟ ਦੇ ਥਰੂ ਸਾਨੂੰ ਇਹ ਦੱਸੋ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਕਰਕੇ ਕਰੀਏ, ਆਪਣਾ ਇਨਪੁਟ ਦਿਓ ਲਾਜ਼ਮੀ ਇਸ ਪ੍ਰੋਗਰਾਮ ਵਾਸਤੇ, ਇਹਦੀ ਬਹੁਤ ਜ਼ਰੂਰਤ ਹੈ ਸਾਨੂੰ, ਕਿ ਤੁਹਾਡਾ ਇਨਪੁਟ ਵੀ ਜਿਹੜਾ ਨਾ ਉਹ ਵੀ ਹੋਣਾ ਚਾਹੀਦਾ ਹੈ ਇਸ ਦੇ ਵਿੱਚ।
ਜੀ ਸਾਡੇ ਜਿਹੜੇ ਫੇਸਬੁੱਕ ਤੇ ਵੀ ਦੋਸਤ ਵੇਖ ਰਹੇ ਨੇ ਉਹਨਾਂ ਦੋਸਤਾਂ ਨੂੰ ਵੀ ਅਸੀਂ ਇੱਕ ਚਾਹ ਰਹੇ ਹਾਂ ਅਪਕਮਿੰਗ ਪ੍ਰੋਗਰਾਮ ਇਹਦੀ ਮੈਂ ਸੁਜੈਸ਼ਨ ਵੀ ਦੋਸਤਾਂ ਵਾਸਤੇ ਰੱਖੀਏ ਕਿ ਨੈਕਸਟ ਅਸੀਂ ਜਿਹੜਾ ਪ੍ਰੋਗਰਾਮ ਸ਼ੁਰੂ ਕਰਨਾ ਚਾਹ ਰਹੇ ਹਾਂ ਬੁੱਕ ਰਿਵਿਊ ਦੇ ਹਵਾਲੇ ਨਾਲ ਕਿਤਾਬਾਂ ਤੇ ਗੱਲਬਾਤ ਉਹਦੇ ਦੋ ਤਰ੍ਹਾਂ ਦੀ ਸਾਨੂੰ ਚੀਜ਼ਾਂ ਉਹਦੇ 'ਚ ਤੁਹਾਡਾ ਇਨਪੁਟ ਚਾਹੀਦਾ ਹੋਏਗਾ। ਇੱਕ ਤੇ ਕਿ ਅਸੀਂ ਇਸ ਪ੍ਰੋਗਰਾਮ ਦਾ ਕੀ ਨਾਮ ਰੱਖੀਏ, ਦੂਜਾ ਇਹ ਪ੍ਰੋਗਰਾਮ ਦਾ ਕਿਸ ਤਰ੍ਹਾਂ ਜਿਹੜਾ ਪੈਟਰਨ ਕਿਸ ਤਰ੍ਹਾਂ ਦਾ ਤੁਸੀਂ ਚਾਹ ਰਹੇ ਹੋ, ਤੀਜਾ ਇਹ ਕਿ ਇਹਦਾ ਟਾਈਮਿੰਗ ਵਗੈਰਾ ਦਾ ਕੋਈ ਸ਼ਡਿਊਲ। ਸੋ ਇੱਕ ਕੰਪਲੀਟ ਇਨਪੁਟ ਤੁਹਾਡਾ ਚਾਹੀਦਾ ਹੈ। ਜਿਹੜਾ ਮੈਂ ਪਿਛਲੇ ਲੈਕਚਰ 'ਚ ਵੀ ਗੱਲ ਕੀਤੀ ਸੀ ਕਿ ਜਿਹੜਾ ਪਿਛਲੇ 'ਚ ਗੱਲ ਕੀਤੀ ਸੀ ਕਿ ਵੀ ਅਸੀਂ ਇੱਕ ਬੁੱਕ ਰਿਵਿਊ ਦੇ ਹਵਾਲੇ ਨਾਲ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਵਾਸਤੇ ਤੁਹਾਡਾ ਇਨਪੁਟ ਮੈਨੂੰ ਚਾਹੀਦਾ ਹੋਏਗਾ ਤੇ ਉਹ ਇਨਪੁਟ ਜਿਹੜਾ ਤੁਸੀਂ ਆਪਣੇ ਕਮੈਂਟ ਦੇ ਥਰੂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਕੋਈ ਵੀ ਪ੍ਰੋਗਰਾਮ ਜਿਹੜਾ ਹੋਵੇ ਉਹਦੇ ਵਿੱਚ ਜਿਹੜੇ ਸਾਡੇ ਵਿਊਵਰਸ ਨੇ, ਦੋਸਤ ਨੇ ਔਰ ਸਾਡੇ ਵਿਊਵਰਸ ਜਿਹੜੇ ਨੇ ਉਹ ਇੱਕ ਵੱਡੀ ਤਾਦਾਦ ਹਿਸਟੋਰੀਅਨਸ ਦੀ ਹੈ, ਦੋਸਤਾਂ ਦੀ ਹੈ, ਜਿਹੜੇ ਇਸ ਨੂੰ ਬੜਾ ਅੱਛੇ ਤਰੀਕੇ ਨਾਲ ਸਮਝਦੇ ਨੇ, ਉਹ ਆਪਣੀ ਲਾਜ਼ਮੀ ਤੌਰ ਤੇ ਆਪਣਾ ਇਨਪੁਟ ਦੇਣ ਤਾਂ ਕਿ ਪ੍ਰੋਗਰਾਮ ਦੇ ਵਿੱਚ ਇੱਕ ਤਰ੍ਹਾਂ ਲੋਕਾਂ ਦਾ ਵੀ ਜਿਹੜੇ ਹੈ ਵੀ ਉਹ ਇਨਪੁਟ ਹੋਣਾ ਚਾਹੀਦਾ ਹੈ। ਅਸੀਂ ਇਕੱਲੇ ਇਹਨੂੰ ਇਸ ਤਰ੍ਹਾਂ ਨਹੀਂ ਕਰ ਸਕਦੇ। ਜਸਵਿੰਦਰ ਸਿੰਘ ਖਾਲਸਾ ਜੀ ਆਇਆਂ ਨੂੰ। ਤੇ ਅਸੀਂ ਇਹ ਨਹੀਂ ਕਰ ਸਕਦੇ ਇਕੱਲੇ ਪ੍ਰੋਗਰਾਮ ਤਾਂ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਵਾਈਡਰ ਕਿਸਮ ਦਾ ਜਿਹੜਾ ਨਾ ਇਹਦੇ 'ਚ ਇਨਪੁਟ ਆਏ ਦੋਸਤਾਂ ਦਾ ਤੇ ਫਿਰ ਅਸੀਂ ਇਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਜਿਹੜਾ ਹੈ ਨਾ ਉਹ ਕਰ ਸਕਾਂਗੇ। ਸੋ ਮੇਰੇ ਦੋਸਤਾਂ ਅੱਗੇ ਇਹ ਰਿਕੁਐਸਟ ਹੈ ਕਿ ਪਲੀਜ਼ ਕਮੈਂਟ ਦੇ ਵਿੱਚ ਇਹਦੇ ਹਵਾਲੇ ਨਾਲ ਜਿਹੜਾ ਹੈ ਨਾ ਉਹ ਤੁਸੀਂ ਗੱਲਬਾਤ ਕਰੋ। ਸੁਲਤਾਨ ਸਾਹਿਬ ਸ਼ੁਕਰੀਆ, ਜੀ ਆਇਆਂ ਨੂੰ। ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੁੰਦੀ ਹੈ। ਸਾਡੇ ਪਿੰਡ ਦੇ ਬੰਦੇ ਜਿਹੜੇ ਨੇ ਉਹ ਵੀ ਸਾਨੂੰ ਵੇਖ ਰਹੇ ਹੁੰਦੇ ਨੇ। ਤੇ ਅਸੀਂ ਅੱਜ ਤਕਰੀਬਨ ਕੋਈ 12 ਵਜੇ ਦੇ ਕਰੀਬ ਇਹ ਗੱਲਬਾਤ ਕੀਤੀ ਸੀ ਕਿ 12 ਵਜੇ ਦੇ ਕਰੀਬ ਬਾਕੀ ਦੋਸਤ ਵੀ ਆਨਲਾਈਨ ਸਾਡੇ ਨਾਲ ਯਾਨੀ ਇੱਕ ਮੀਟਿੰਗ ਦਾ ਪ੍ਰੋਗਰਾਮ ਕਰ ਰਹੇ ਸਾਂ ਇਸ ਪ੍ਰੋਗਰਾਮ ਦੇ ਹਵਾਲੇ ਨਾਲ। ਤੇ ਮੈਂ ਕਿਹਾ ਕਿ ਕਿਉਂ ਨਾ ਅਸੀਂ ਆਪਣੇ ਵਿਊਵਰਸ ਦੇ ਕੋਲੋਂ ਵੀ ਇਨਪੁਟ ਲੈ ਲਈਏ ਤਾਂ ਕਿ ਜਦੋਂ ਅਸੀਂ ਗੱਲਬਾਤ ਕਰਨ ਬਈਏ ਤੇ ਉਦੋਂ ਅਸੀਂ ਆਪਣੇ ਵਿਊਵਰ ਦਾ ਵੀ ਥੋੜਾ ਜਿਹਾ ਇਨਪੁਟ ਇਹਦੇ 'ਚ ਸ਼ਾਮਲ ਕਰੀਏ। ਪ੍ਰਵੀਨ ਸ਼ਰੂਨ ਜੀ ਬਹੁਤ ਸ਼ੁਕਰੀਆ, ਤੁਹਾਡਾ ਇਨਪੁਟ ਬਹੁਤ ਜ਼ਰੂਰੀ ਹੈ ਇਸ ਹਵਾਲੇ ਨਾਲ ਕਿ ਜਿਸ ਜਿਹੜਾ ਨੈਕਸਟ ਬੁੱਕ ਰਿਵਿਊ ਦੇ ਹਵਾਲੇ ਨਾਲ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹਦੇ ਵਿੱਚ ਕਿਸ ਤਰ੍ਹਾਂ ਹੁੰਦਾ, ਤੁਸੀਂ ਕਿੱਦਾਂ ਚਾਹੁੰਦੇ ਉਹਦੇ ਨਾਮ ਵੀ ਉਹਦਾ ਸੁਜੈਸ਼ਨ ਦੇ ਵਿੱਚ ਦੋਸਤ ਦੱਸ ਸਕਦੇ ਨੇ ਔਰ ਉਸ ਪ੍ਰੋਗਰਾਮ ਦੀ ਟਾਈਮ ਕਿਸ ਟਾਈਮ ਹੋਣਾ ਚਾਹੀਦਾ, ਦੌਰਾਨੀਆ ਕੀ ਹੋਣਾ ਚਾਹੀਦਾ ਔਰ ਕਿਉਂਕਿ ਅਸੀਂ ਇਹ ਵੀਕਲੀ ਕਰਾਂਗੇ ਸੰਡੇ ਨੂੰ ਆਈ ਮੀਨ ਔਰ ਕੁਝ ਦੋਸਤ ਜਿਹੜੇ ਨੇ ਉਹਦੇ ਹਵਾਲੇ ਨਾਲ ਹੋਰ ਸੁਜੈਸ਼ਨ ਵੀ ਦੇਣ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ ਲਿਆ ਸਕਨੇ ਹਾਂ ਤੇ ਅੱਜ ਇਸ ਕਾਰਨ ਹੀ ਅਸੀਂ ਆਨਲਾਈਨ ਆਏ ਹਾਂ। ਸੋ ਕਾਈਂਡਲੀ ਤੁਸੀਂ ਆਪਣੇ ਵਿਊਜ਼ ਜਿਹੜੇ ਨੇ ਉਹ ਸ਼ੇਅਰ ਕਰੋ, ਆਪਣੀ ਸੁਜੈਸ਼ਨਸ ਜਿਹੜੀਆਂ ਨੇ ਸ਼ੇਅਰ ਕਰੋ। ਤੇ ਨਾਲ ਜਿਹੜੇ ਸਾਡੇ ਇੱਥੇ ਦੋਸਤ ਨੇ ਹਮਾਰ ਇਲਾਕਾ ਆ ਜਨਾਬ, ਮਿਹਰਬਾਨੀ ਤੁਹਾਡੀ, ਜਸਵਿੰਦਰ ਸਿੰਘ ਖਾਲਸਾ ਜੀ, ਰਮਨਦੀਪ ਸਿੰਘ ਜੀ ਨੇ ਡਾਕਟਰ ਸੁਮੇਲ ਸਿੰਘ ਨੂੰ ਲਿਖਿਆ, ਉਹ ਵੀ ਆ ਜਾਂਦੇ ਨੇ ਤੇ ਇਹਨਾਂ ਦੋਸਤਾਂ ਦੇ ਬੜੀ ਮਿਹਰਬਾਨੀ ਆਏ ਨੇ। ਤੇ ਪਲੀਜ਼ ਤੁਸੀਂ ਆਪਣੀ ਸੁਜੈਸ਼ਨਸ ਵੀ ਜਿਹੜੇ ਨਾ ਉਹ ਸ਼ੇਅਰ ਕਰੋ। ਜਿਵੇਂ ਹੀ ਸਾਡੇ ਕਿਸੇ ਦੋਸਤ ਦੀ ਸੁਜੈਸ਼ਨ ਆਏਗੀ ਇੱਥੇ ਤੇ ਅਸੀਂ ਉਹਨੂੰ ਬਿਲਕੁਲ ਸ਼ੇਅਰ ਕਰਾਂਗੇ, ਉਹਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਤੁਸੀਂ ਆਪਣੇ ਤਾਸਰਾਤ ਜਾਂ ਆਪਣੀ ਜਿਹੜੀਆਂ ਫੀਲਿੰਗਸ ਨੇ ਜਾਂ ਜੋ ਤੁਸੀਂ ਪ੍ਰੋਗਰਾਮ ਵੇਖੇ ਉਹਨਾਂ ਦੇ ਹਵਾਲੇ ਨਾਲ ਵੀ ਗੱਲ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਸੀਂ ਹਿਸਟਰੀ ਲੈਕਚਰ ਸੀਰੀਜ਼ ਵੀ ਯਾਨੀ ਇਸੇ ਆਈਡੀਆ ਨਾਲ ਸ਼ੁਰੂ ਕੀਤੀ ਸੀ ਕਿ ਕਿਉਂਕਿ ਚਲੋ ਕੋਵਿਡ ਦੇ ਹਵਾਲੇ ਨਾਲ ਸਾਨੂੰ ਇਹ ਗੱਲ ਕਰਨੀ ਵੀ ਆਸਾਨ ਹੋ ਗਈ ਕਿ ਅਸੀਂ ਇਹਨੂੰ ਥਰੂ ਆਨਲਾਈਨ ਨਹੀਂ ਕਰ ਸਕਦੇ ਕਿਉਂਕਿ ਖਾਸ ਕਰ ਜਦੋਂ ਅਸੀਂ
ਬਹੁਤ ਸਾਰੇ ਸਾਡੇ ਸਕੋਲਰਸ ਜਿਹੜੇ ਨੇ ਉਹ ਦੂਸਰੇ ਮੁਲਕਾਂ 'ਚ ਰਹਿੰਦੇ ਨੇ ਤੇ ਉਹਨਾਂ ਨੂੰ ਇੱਕ ਜਗ੍ਹਾ ਤੇ ਬੁਲਾਣਾ, ਉਹਨਾਂ ਨੂੰ ਉਹਨਾਂ ਦਾ ਉਸ ਜਗ੍ਹਾ ਤੇ ਆਣਾ ਵੀ ਖੁਦ ਉਹਨਾਂ ਵਾਸਤੇ ਵੀ ਇੱਕ ਪ੍ਰੋਬਲਮ ਹੁੰਦੀ ਹੈ, ਜ਼ਾਹਿਰ ਹੈ ਉਹ ਆਪਣੀ ਜਗ੍ਹਾ ਤੇ ਜਿਹੜੇ ਨੇ ਨਾ ਉਹ ਮਸਰੂਫ ਹੁੰਦੇ ਨੇ ਤੇ ਉਹਨਾਂ ਦਾ ਆਣਾ ਤੇ ਉਹਨਾਂ ਨੂੰ ਬੁਲਾਉਣ ਦੇ ਵਿੱਚ ਖਰਚਾ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਬਹੁਤ ਜਿਹੜੀਆਂ ਸੀ ਔਕੜਾਂ ਸਨ, ਕਹਿ ਲਓ ਰੁਕਾਵਟਾਂ ਸਨ, ਦਿੱਕਤਾਂ ਸਨ ਸਾਡੇ ਵਾਸਤੇ। ਤੇ ਇੱਕ ਤਰ੍ਹਾਂ ਇਹ ਵੀ ਕਿਹਾ ਜਾ ਸਕਦਾ ਕਿ ਇਸ ਕੋਵਿਡ ਦੇ ਵਿੱਚ ਅਸੀਂ ਇਸ ਅਪਰਚੂਨਿਟੀ ਨੂੰ ਵੀ ਜਿਹੜਾ ਨਾ ਉਹ ਲਿਆ ਕਿ ਲੋਕ ਜਿਹੜੇ ਨੇ ਉਹ ਆ ਕੇ ਗੱਲ ਕਰ ਸਕਣ ਔਰ ਉਹਦੇ ਨਾਲ, ਕਿਉਂਕਿ ਸਭ ਲੋਕ ਘਰਾਂ 'ਚ ਬੰਦ ਸਨ ਤੇ ਮਜਬੂਰਨ ਜਾਂ ਕਹਿ ਲਓ ਕਿ ਉਹਨੂੰ ਵੇਖਣਾ ਵੀ ਪਿਆ ਤੇ ਇਹ ਵੀ ਇੱਕ ਸਾਡੇ ਵਾਸਤੇ ਬਣੀ ਗੱਲਬਾਤ ਜੀ। ਪ੍ਰਵੀਨ ਸ਼रून ਵੱਲੋਂ ਆਇਆ ਜਿਹੜੇ ਗੱਲਬਾਤ ਕਿ ਬੁੱਕ ਦਾ ਨੇਮ पूरन चिंतन या आलोचनात्मक अध्ययन। अच्छा जी, ठीक है सर, मैं ਉਹ ਬੁੱਕ ਦਾ ਨੇਮ ਤੇ ਜ਼ਾਹਿਰ ਹੈ ਤੁਸੀਂ ਦੱਸ ਰਹੇ ਹੋ। ਮੈਂ ਇੱਕ ਗੱਲ ਇਹ ਕਰ ਰਿਹਾ ਸਾਂ ਕਿ ਅਸੀਂ ਅਜੇ ਸ਼ੁਰੂ ਕਰਨਾ ਹੈ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਹਵਾਲੇ ਨਾਲ ਤੁਹਾਡੇ ਕੋਲ ਸੁਜੈਸ਼ਨ ਪੁੱਛੀ ਸੀ ਕਿ ਕਿਸ ਤਰ੍ਹਾਂ ਇਹ ਇੱਕ ਬਿਹਤਰ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ, ਜਾਂ ਤੁਸੀਂ ਕੀ ਚਾਹੁੰਦੇ ਹੋ, ਬੁੱਕ ਰਿਵਿਊ ਹੋਣਾ ਚਾਹੀਦਾ ਜਾਂ ਨਹੀਂ, ਇਸ ਤੇ ਅਸੀਂ ਗੱਲਬਾਤ ਵਾਸਤੇ ਤੁਹਾਡੇ ਨਾਲ ਸਾਂਝਾ ਕੀਤਾ ਹੈ। ਜਸਬੀਰ ਸਿੰਘ ਜੀ, ਥੈਂਕ ਯੂ। ਜਸਦੀਪ ਸਿੰਘ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਡਾਕਟਰ ਸਾਜਦ ਜਵੇਦ ਚੋਈ ਸਾਹਿਬ, ਤੁਹਾਡਾ ਬੜਾ ਅੱਛਾ ਸਾਥ ਰਹਿੰਦਾ ਹੈ ਸਾਡੇ ਨਾਲ, ਤੇ ਪੰਜਾਬ ਦੇ ਹਵਾਲੇ ਨਾਲ ਤੁਸੀਂ ਕਾਫੀ ਆਪਣਾ ਕੰਮ ਸ਼ਾਮ ਵੀ ਅੱਜ ਕੱਲ ਕਰ ਰਹੇ ਹੋ। ਤੁਸੀਂ ਉਦੋਂ ਸਾਜਦ ਸਾਹਿਬ, ਤੁਸੀਂ ਉਦੋਂ ਗੱਲ ਕੀਤੀ, ਸਾਜਦ ਜਵੇਦ ਸਾਹਿਬ, ਸੋਰੀ ਤੁਹਾਡਾ ਨਾਂ ਗਲਤ ਪੜਿਆ ਗਿਆ। ਸਾਜਦ ਸਾਹਿਬ, ਤੁਸੀਂ ਉਦੋਂ ਵੀ ਗੱਲ ਕੀਤੀ ਸੀ ਮੇਰੇ ਨਾਲ ਫੋਨਿਕਲੀ, ਤੇ ਤੁਸੀਂ ਕੰਮ ਕਰ ਰਹੇ ਹੋ ਤੇ ਅਸੀਂ ਇਹੀ ਗੱਲ ਕਰ ਰਹੇ ਸਾਂ ਕਿ ਅਸੀਂ ਬੁੱਕ ਰਿਵਿਊ ਕਰੀਏ ਤਾਂ ਕਿ ਬਹੁਤ ਸਾਰੇ ਸੋਰਸਸ ਜਿਹੜੇ ਨੇ ਉਹ ਮੇਰਾ ਖਿਆਲ ਹੈ ਕਿ ਸ਼ੇਅਰ ਵੀ ਹੋ ਜਾਣਗੇ ਇਸ ਤਰ੍ਹਾਂ ਕਿ ਜਿਹੜੇ ਲੋਕ ਪੰਜਾਬ ਦੇ ਹਵਾਲੇ ਨਾਲ ਜਾਂ ਪੰਜਾਬੀ ਦੇ ਹਵਾਲੇ ਨਾਲ ਕੰਮ ਕਰ ਰਹੇ ਨੇ ਉਹਨਾਂ ਤੱਕ ਸੋਰਸਸ ਵੀ ਪਹੁੰਚ ਜਾਣਗੇ। ਔਰ ਮੇਰਾ ਖਿਆਲ ਹੈ ਕਿ ਰਿਸਰਚਰ ਵਾਸਤੇ ਇੱਕ ਜਿਹੜਾ ਸੋਰਸ ਹੈ ਉਹ ਬਹੁਤ ਅਹਿਮੀਅਤ ਦਾ ਹਾਮਲ ਹੁੰਦਾ ਹੈ, ਉਹਦੇ ਵਾਸਤੇ ਬੜਾ ਅਹਿਮ ਹੁੰਦਾ ਹੈ ਕਿ ਵੀ ਇੱਕ ਸੋਰਸ ਵੀ ਉਹਨੂੰ ਅਗਰ ਮਿਲ ਜਾਵੇ ਤਾਂ। ਸੋ ਇਸ ਕਰਕੇ ਅਸੀਂ ਬੁੱਕ ਰਿਵਿਊ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਦੂਜਾ ਸਾਜ ਸਾਹਿਬ, ਦੂਜੀ ਇਹ ਵੀ ਗੱਲ ਸੀ ਪ੍ਰਵੀਨ ਸਾਹਿਬ ਵੀ ਕਿ ਬਹੁਤ ਸਾਰੇ ਇਹਦਾ ਇਹ ਵੀ ਮਸਲਾ ਹੁੰਦਾ ਹੈ ਕਿ ਅਸੀਂ ਕਿਤਾਬਾਂ ਜਿਹੜੀਆਂ ਈਸਟ ਵੱਲ ਛਪਦੀਆਂ, ਈਸਟ ਪੰਜਾਬ ਵੱਲ, ਉਹ ਸਾਡੇ ਵੱਲ ਮਿਲਦੀਆਂ ਹੀ ਨਹੀਂ। ਜੇ ਮਿਲਦੀਆਂ ਵੀ ਨੇ ਤੇ ਉਹ ਸਾਨੂੰ ਗੁਰਮੁਖੀ ਚ ਪੜ੍ਹਨਾ ਇੱਥੇ ਬਹੁਤ ਸਾਰੇ ਲੋਕਾਂ ਵਾਸਤੇ ਮਸਲਾ ਹੈ, ਉਹ ਨਹੀਂ ਪੜ੍ਹ ਸਕਦੇ ਗੁਰਮੁਖੀ, ਤੇ ਉਹਦੇ ਤੇ ਵੀ ਅਗਰ ਅਸੀਂ ਇੱਕ ਰਿਵਿਊ ਹੋ ਜਾਵੇ ਤਾਂ ਐਟਲੀਸਟ ਪਤਾ ਲੱਗ ਜਾਏ ਕਿ ਕਿਤਾਬ ਕਿਸ ਤਰ੍ਹਾਂ। ਤੇ ਇੱਕ ਤਰ੍ਹਾਂ ਦਾ ਇਹ ਵੀ ਹੋ ਸਕਦਾ ਕਿ ਕੋਈ ਪਬਲਿਸ਼ਰ ਹੀ ਉਹਦੇ ਚ ਇੰਟਰਸਟਿਡ ਹੋਵੇ, ਬਹੁਤ ਸਾਰੀ ਸਾਡੀ ਜਿਹੜੀ ਵਿਊਅਰਸ਼ਿਪ ਹੈ ਉਹ ਉਧਰੋਂ ਵੀ ਆਉਂਦੀ ਹੈ, ਤੇ ਉਹ ਉਸ ਕਿਤਾਬ ਨੂੰ ਛਾਪਣ ਚ ਇੰਟਰਸਟਿਡ ਹੋ ਜਾਏ, ਮੇਬੀ ਉਹ ਕਿਤਾਬ ਈਸਟ ਵਾਲੀ ਜਿਹੜੀ ਉਹ ਇਸ ਪੰਜਾਬ ਚ ਛਪਣ ਵਾਸਤੇ ਤਿਆਰੀ ਕਰ ਲੈਣ, ਇੱਧਰ ਵਾਲੇ ਛਾਪਣ, ਜਾਂ ਇੱਧਰ ਵਾਲੀ ਕੋਈ ਐਸੀ ਕਿਤਾਬ ਜਿਹੜੀ ਉਸ ਸਾਈਡ ਤੇ ਛਾਪਣ, ਜਾਂ ਐਸੀ ਕੋਈ ਪੁਰਾਣੀ ਕਿਤਾਬ ਜਿਹਦੇ ਵਿੱਚ ਕਾਫੀ ਇੰਟਰਸਟਿੰਗ ਫੈਕਟਸ ਹੋਣ ਤੇ ਉਹਨੂੰ ਕੋਈ ਛਾਪਣਾ ਚਾਹਵੇ, ਤੇ ਇੱਕ ਤਰ੍ਹਾਂ ਕਿਤਾਬ ਦਾ ਰਿਵਾਈਵਲ ਵੀ ਇਹ ਜਿਹੜਾ ਨਾ ਹੋ ਸਕਦਾ ਹੈ, ਤੇ ਉਸ ਵਾਸਤੇ ਵੀ ਮੈਂ ਸਮਝ ਰਿਹਾ ਕਿ ਗੱਲਬਾਤ ਹੋਣੀ ਚਾਹੀਦੀ। ਹਾਂਜੀ ਬਿਲਕੁਲ ਸਾਜ ਸਾਹਿਬ, ਤੁਹਾਡੀ ਸੁਜੈਸ਼ਨ ਬੜੀ ਜ਼ਬਰਦਸਤ ਹੈ ਕਿ ਉਹਨਾਂ ਕਿਹਾ ਕਿ ਜੀ ਸਾਲਵਾਰ ਤੁਸੀਂ ਇਸ ਨੂੰ ਰੱਖੋ ਕਿ ਹਰ ਸਾਲਵਾਰ ਰੱਖੋ, ਯਾਨੀ 2020 ਤੋਂ ਸ਼ੁਰੂ ਕਰੋ ਤੇ ਪਿੱਛੇ ਨੂੰ ਜਾਓ। ਇਹ ਵੀ ਗੱਲ ਜ਼ਬਰਦਸਤ ਹੈ ਕਿ ਵੀ ਅਸੀਂ ਨਵੀਆਂ ਕਿਤਾਬਾਂ ਤੋਂ ਸ਼ੁਰੂ ਕਰੀਏ ਤੇ ਔਨਵਰਡ ਜਿਹੜੀਆਂ ਨੇ ਨਾ ਪਿੱਛੇ ਨੂੰ ਜਾਂਦੇ ਜਾਈਏ। ਠੀਕ ਹੈ ਸਰ, ਅਸੀਂ ਇਹ ਵੀ ਇਨਪੁਟ ਤੁਹਾਡਾ ਬਹੁਤ ਮਿਹਰਬਾਨੀ, ਇਸ ਤਰ੍ਹਾਂ ਹੀ ਸਾਰੇ ਦੋਸਤਾਂ ਦਾ। ਸਰ ਜੀ, ਸ਼ਫੀਕ ਸਾਹਿਬ ਸਰ, ਮਿਹਰਬਾਨੀ ਜੀ ਆਇਆਂ ਨੂੰ। ਅਸੀਂ ਗੱਲ ਕਰ ਰਹੇ ਹਾਂ ਜਿਹੜਾ ਅਪਕਮਿੰਗ ਪ੍ਰੋਗਰਾਮ ਦੇ ਹਵਾਲੇ ਨਾਲ ਕਿ ਅਸੀਂ ਬੁੱਕ ਰਿਵਿਊ ਤੇ ਇੱਕ ਪ੍ਰੋਗਰਾਮ ਰੱਖਣਾ ਚਾਹ ਰਹੇ ਹਾਂ। ਉਸ ਵਾਸਤੇ ਤੁਹਾਡੀਆਂ ਸੁਜੈਸ਼ਨਸ, ਤੁਹਾਡਾ ਮਸ਼ਵਰਾ, ਤੁਹਾਡਾ ਇਨਪੁਟ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਮੀਟਿੰਗ ਕਰਨੀ ਹੈ ਕੁਝ ਟਾਈਮ ਤੋਂ ਬਾਅਦ, ਤੇ ਅਸੀਂ ਦੋਸਤਾਂ ਦਾ ਇਨਪੁਟ ਲੈਣਾ ਚਾਹ ਰਹੇ ਸਾਂ ਜਿਹੜੇ ਸਾਡੇ ਵਿਊਅਰਸ ਨੇ। ਤੇ ਸ਼ਫੀਕ ਸਾਹਿਬ, ਤੇ ਤੁਸੀਂ ਤੇ ਸਾਡੇ ਵਿਊਅਰ ਵੀ ਹੋ, ਸਾਥੀ ਵੀ ਹੋ, ਤੇ ਆਪਣਾ ਇਨਪੁਟ ਦਿਓ। ਜੀ ਨਿਆ ਰਾਣਾ ਸਾਹਿਬ, ਅਸੀਂ ਜ਼ਰੂਰ ਉਹਨਾਂ ਦੇ ਨਾਲ ਵੀ ਕੰਟੈਕਟ ਕਰਾਂਗੇ। ਤੁਸੀਂ ਉਹਨਾਂ ਨੇ ਜਿਹੜਾ ਨਿਆ ਰਾਣਾ ਜੀ ਨੇ ਲਿਖਿਆ ਹੈ ਕਿ ਤੁਸੀਂ ਪਲੀਜ਼ ਅਰੇਂਜ ਅ ਮੀਟਿੰਗ ਵਿਦ ਨਜਮ ਹੁਸੈਨ ਸੈयद ਐਂਡ ਮਕਸੂਦ ਸਾਕਿਬ
the real Punjabi scholar, and reviews can be done by ਫਾਇਜ਼ਾ ਰਾਣਾ। ਤੇ ਅਸੀਂ ਜ਼ਰੂਰ ਜੀ ਕੋਸ਼ਿਸ਼ ਕਰਾਂਗੇ, ਉਹ ਸਾਡੇ ਨਾਲ ਰਾਬਤੇ ਚਾਹਣ ਤੇ ਅਸੀਂ ਉਹਨਾਂ ਨੂੰ ਜ਼ਰੂਰ ਲੈਣ ਨੂੰ ਤਿਆਰ ਹਾਂ। ਤੁਹਾਡੇ ਅਸੀਂ ਬਿਲਕੁਲ ਆਨਲਾਈਨ ਲਾਈਵ ਕਹਿ ਰਹੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਰਾਬਤਾ ਕਰ ਲਾਂਗੇ। ਜੇ ਉਹ ਕਰਨਾ ਚਾਹਣ ਰਿਵਿਊ ਸਾਡੇ ਨਾਲ ਆ ਕੇ ਤੇ ਸਾਨੂੰ ਬੜੀ ਖੁਸ਼ੀ ਹੋਈ। ਤੇ ਰਿਵਿਊ ਜਿਹੜੇ ਨੇ, ਅੱਛਾ ਦੂਜਾ ਇਹ ਕਿ ਕਿਉਂਕਿ ਰਿਵਿਊ ਦਾ ਇੱਕ ਪ੍ਰੋਗਰਾਮ ਅਸੀਂ ਚਲਾਣਾ ਹੈ ਤੇ ਫਿਰ ਉਹਦੇ ਵਾਸਤੇ ਸਾਨੂੰ ਦੋਸਤ ਕੁਛ ਚਾਹੀਦੇ ਹੋਣਗੇ ਈਸਟ ਸਾਈਡ ਤੋਂ ਵੀ, ਐਸ ਪੰਜਾਬ ਤੋਂ ਵੀ, ਪਾਕਿਸਤਾਨੀ ਪੰਜਾਬ ਤੋਂ ਵੀ, ਤੇ ਸਾਨੂੰ ਅਬਰੋਡ ਵੀ ਚਾਹੀਦੇ ਹੋਣਗੇ ਕਿਉਂਕਿ ਜ਼ਾਹਿਰ ਹੈ ਇੱਕ ਹੀ ਬੰਦਾ ਸਾਰੀ ਕਿਤਾਬਾਂ ਦੇ ਰਿਵਿਊ ਨਹੀਂ ਦੇ ਸਕਦਾ। ਤੇ ਉਹਨਾਂ ਦੀ ਵੀ ਇੱਕ ਸਾਨੂੰ ਲਿਸਟ ਜਿਹੜੀ ਦੋਸਤ ਇੰਟਰਸਟਡ ਨੇ ਕਿਤਾਬਾਂ ਦੇ ਹਵਾਲੇ ਨਾਲ ਗੱਲਬਾਤ ਕਰਨ ਦੇ ਹਵਾਲੇ ਨਾਲ, ਉਹ ਵੀ ਇੱਕ ਲਿਸਟ ਸਾਨੂੰ ਜਿਹੜੀ ਹੈ ਨਾ ਉਹ ਮਿਲਣੀ ਚਾਹੀਦੀ ਹੈ ਤਾਂ ਕਿ ਲੋਕ ਉਹਦੇ 'ਚ ਵੀ ਜਿਹੜਾ ਨਾ ਉਹ ਪਾਰਟਿਸਿਪੇਟ ਕਰਨ, ਲੋਕ ਉਧਰ ਵੀ ਜਿਹੜਾ ਨਾ ਉਹ ਸਾਰੇ ਦੋਸਤ ਹੀ ਇਕੱਠੇ ਹੋਣ ਉਹਦੇ 'ਚ। ਜੀ ਸ਼ਫੀਕ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜੀ books published across the border should be reviewed in any language, the topic should be ਪੰਜਾਬ। ਬਿਲਕੁਲ ਠੀਕ ਹੈ। ਅਸੀਂ ਇਹਦੇ ਤੇ ਵੀ ਕੋਈ ਗੱਲਬਾਤ ਕਰ ਰਹੇ ਪੰਜਾਬ ਦੇ ਹਵਾਲੇ ਨਾਲ ਜੀ, ਜਿੱਥੋਂ ਵੀ ਛਪੇ ਅਸੀਂ ਬਿਲਕੁਲ ਉਹਨੂੰ ਵੇਖ ਰਹੇ। ਬਿਲਕੁਲ ਜੀ, ਤੁਸੀਂ ਨਿਆਰਾਨਾ ਜੀ ਆਪ ਵੀ ਤੁਸੀਂ ਗੱਲ ਕਰੋ ਔਰ ਅਸੀਂ ਵੀ ਉਹਨਾਂ ਦੇ ਨਾਲ ਗੱਲ ਕਰਨੀ ਹੈ। ਅਗਰ ਇਹ ਹੋ ਸਕਦਾ ਹੈ ਤੇ ਬਹੁਤ ਜ਼ਬਰਦਸਤ ਹੋਏਗਾ, ਡੈਫੀਨੇਟਲੀ ਇਹ ਬਹੁਤ ਜ਼ਬਰਦਸਤ ਹੋਏਗਾ ਔਰ ਅਸੀਂ ਉਹਨਾਂ ਦੇ ਨਾਲ ਗੱਲ ਜ਼ਰੂਰ ਕਰਾਂਗੇ। ਜੀ ਉਹਨਾਂ ਦੇ ਕੰਟੈਕਟ ਨੰਬਰਸ ਤੇ ਮੇਰੇ ਕੋਲ ਹੈ ਨੇ, ਉਹ ਮੈਂ ਜ਼ਰੂਰ ਉਹਨਾਂ ਦੇ ਨਾਲ ਕਰਾਂਗਾ, ਲੇਕਿਨ ਤੁਸੀਂ ਵੀ ਗੱਲ ਕਰਨਾ ਔਰ ਮੈਂ ਵੀ ਜ਼ਰੂਰ ਕਰਾਂਗਾ ਗੱਲ ਉਹਨਾਂ ਦੇ ਨਾਲ ਔਰ ਇਹ ਅੱਛੀ ਹੋ ਜਾਏਗੀ ਜੀ। ਜੀ ਏਆਰ ਅਬਦੁੱਲਾ ਰਹਿਮਤ ਜੀ, ਅੱਜ ਲੇਟ ਹੋ ਗਿਆ ਬਿਲਕੁਲ। ਅੱਜ ਸਾਡਾ ਕੋਈ ਲੈਕਚਰ ਨਹੀਂ ਹੈ, ਲੈਕਚਰ ਤੇ ਸਾਡਾ ਜ਼ਾਹਿਰ ਕੱਲ ਹੈ। ਅੱਜ ਸਾਡੀ ਮੀਟਿੰਗ ਤੈਅ ਪਾਈ ਸੀ ਤੇ ਉਸ ਮੀਟਿੰਗ ਤੋਂ ਪਹਿਲੇ ਅਸੀਂ ਪ੍ਰੋਗਰਾਮ ਦੇ ਹਵਾਲੇ ਨਾਲ ਮੀਟਿੰਗ ਰੱਖੀ ਸੀ ਅੱਜ। ਉਸ ਤੋਂ ਪਹਿਲੇ ਅਸੀਂ ਦੋਸਤਾਂ ਦੇ ਨਾਲ ਮੈਂ ਕਿਹਾ ਕਿ ਇੱਕ ਆਨਲਾਈਨ ਦੋਸਤ ਜਿਹੜੇ ਵਿਊਅਰਸ ਨੇ ਉਹਨਾਂ ਦਾ ਇਨਪੁਟ ਵੀ ਲੈ ਲਈਏ। ਸੋ ਅਸੀਂ ਜਲਦੀ ਆ ਗਏ, ਨਹੀਂ ਤੇ ਅਸੀਂ ਤੇ ਅਨਾਉਂਸ ਕਰਕੇ ਹੀ ਆਨੇ ਆ ਤੇ ਅੱਜ ਅਸੀਂ ਇੰਸਟੈਂਟਲੀ ਜਿਹੜਾ ਨਾ ਫੌਰੀ ਅਸੀਂ ਆ ਗਏ ਤਾਂ ਕਿ ਕੁਝ ਜਿਹੜੇ ਦੋਸਤ ਮਿਲਣ ਉਹਨਾਂ ਦਾ ਇਨਪੁਟ ਵੀ ਸ਼ਾਮਲ ਕਰ ਲਿਆ ਜਾਏ। ਡੈਫੀਨੇਟਲੀ ਇਹ ਬਾਅਦ ਤੋਂ ਵੀ ਅਸੀਂ ਇਹਦੇ ਚ ਇਨਪੁਟ ਲੈਂਦੇ ਰਹਾਂਗੇ, ਲੇਕਿਨ ਅਸੀਂ ਸੋਚਿਆ ਕਿ ਰੱਖਣ ਤੋਂ ਪਹਿਲਾਂ ਵੀ ਕੁਝ ਦੋਸਤਾਂ ਦਾ ਇਨਪੁਟ ਹੋ ਜਾਏ। ਪ੍ਰਵੀਨ ਸ਼ਰੂਨ ਜੀ, ਬਿਲਕੁਲ ਤੁਸੀਂ ਸਕਾਲਰਸ ਦੇ ਨਾਮ ਜ਼ਰੂਰ ਦੇਣਾ ਜਿਹੜੇ ਸਾਡੇ ਇਸ ਨਾਲ ਹੱਥ ਵਡਾ ਸਕਣ। ਅਸੀਂ ਉਹਨਾਂ ਦੇ ਨਾਲ ਬਿਲਕੁਲ ਰਾਬਤੇ ਕਰਾਂਗੇ, ਬਲਕਿ ਤੁਹਾਡੇ ਥਰੂ ਹੀ ਰਾਬਤੇ ਕਰਾਂਗੇ। ਤੁਹਾਡੇ ਨਾਲ ਤੇ ਸਾਡਾ ਜ਼ਾਹਿਰ ਇੱਕ ਤਲਕ ਇੱਕ ਕੰਟੈਕਟ ਹੈ ਵੀ, ਤੁਸੀਂ ਸਾਡੇ ਵਿਊਅਰ ਵੀ ਹੋ ਤੇ ਰਿਵਿਊਅਰ ਵੀ ਹੋ ਤੇ ਸਾਡੇ ਫਰੈਂਡ ਵੀ ਹੋ ਜ਼ਾਹਿਰ, ਤੇ ਤੁਹਾਡੇ ਥਰੂ ਹੀ ਅਸੀਂ ਉਹਨਾਂ ਦੇ ਨਾਲ ਰਾਬਤਾ ਕਰ ਲਾਂਗੇ। ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਸਾਡੇ ਨਾਲ ਲਿਸਟ ਸ਼ੇਅਰ ਕਰਨਾ, ਮੇਰੇ ਨਾਲ ਇਨਬਾਕਸ ਕਰ ਲੈਣਾ ਤੇ ਅਸੀਂ ਚਾਹਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਦੋਸਤ, ਤਾਂ ਕਿ ਕਿਤਾਬਾਂ ਦੇ ਹਵਾਲੇ ਨਾਲ ਅਸੀਂ ਪੰਜਾਬ ਦੇ ਉੱਪਰ, ਪੰਜਾਬ ਦੇ ਹਵਾਲੇ ਨਾਲ ਕਿਤਾਬਾਂ ਦੇ ਜਿਹੜੀ ਇੱਕ ਹਿਸਟਰੀ ਦੀ ਇੱਕ ਬੜੀ ਵੱਡੀ ਲਿਸਟ ਹੈ। ਅਸੀਂ ਸੀਰੀਜ਼ ਵੀ ਇਸ ਤਰ੍ਹਾਂ ਹੀ ਸ਼ੁਰੂ ਕੀਤੀ ਸੀ ਕਿ ਅਸੀਂ ਉਸ ਕੰਮ ਨੂੰ ਵੇਖੀਏ ਕਿ ਕੰਮ ਕੀ ਹੈ। ਉਹ ਡਾਕਟਰ ਹੈ, ਪ੍ਰੋਫੈਸਰ ਹੈ, ਦੈਟਸ ਵੈਰੀ ਗੁੱਡ ਹੈ, ਬੜੀ ਚੰਗੀ ਗੱਲ, ਲੇਕਿਨ ਉਹ ਇੱਕ ਰਿਸਰਚਰ ਹੈ, ਅਗਰ ਉਹਨੇ ਵਧੀਆ ਕੰਮ ਕੀਤਾ ਹੋਇਆ ਤੇ ਕਿਉਂ ਨਾ ਉਹਦੀ ਕਿਤਾਬ ਵੀ ਵੇਖੀ ਜਾਏ। ਔਰ ਇੱਕ ਬਹੁਤ ਅੱਛਾ ਉਹਨੇ ਕੰਟਰੀਬਿਊਸ਼ਨ ਕੀਤੀ ਹੋਈ ਹੈ ਔਰ ਮੇਰਾ ਖਿਆਲ ਹੈ ਕਿ ਇਸ ਪਲੇਟਫਾਰਮ ਦੇ ਥਰੂ ਅਗਰ ਅਸੀਂ ਇਹੋ ਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਥਰੂ ਆਊਟ ਦਾ ਵਰਲਡ ਲੋਕ ਸਾਨੂੰ ਵੇਖ ਰਹੇ ਨੇ ਔਰ ਉਹ ਪਹੁੰਚਾ ਸਕਦੇ ਹਾਂ ਲੋਕਾਂ ਤੱਕ ਕਿ ਲੋਕ ਉਧਰ ਵੀ ਆ ਕੇ ਲੋਕ ਜਿਹੜੇ ਨੇ ਨਾ ਉਹ ਸ਼ੇਅਰ ਕਰਨ, ਲੋਕਾਂ ਤੱਕ ਉਹ ਪਹੁੰਚ ਸਕੇ ਨੌਲੇਜ ਔਰ ਉਹ ਲੋਕਾਂ ਦੇ ਨਾਲ ਸ਼ੇਅਰ ਹੋਵੇ। ਸੋ ਇਹ ਆਈ ਥਿੰਕ ਕਿ ਇਹ ਹੋ ਸਕਦਾ ਹੈ ਜੀ ਪ੍ਰਵੀਨ ਸਰ। ਬਿਲਕੁਲ ਸ਼ਫੀਕ ਸਾਹਿਬ, ਤੁਹਾਡੀ ਸਰਵਿਸਿਜ਼ ਅਸੀਂ ਜ਼ਰੂਰ ਲਾਂਗੇ ਟ੍ਰਾਂਸਲੇਸ਼ਨ ਵਾਸਤੇ, ਬੁੱਕਸ ਫਰਮ ਪੰਜਾਬੀ ਟੂ ਇੰਗਲਿਸ਼ ਐਂਡ ਫਰਮ ਇੰਗਲਿਸ਼ ਟੂ ਪੰਜਾਬੀ। ਬਿਲਕੁਲ ਜਨਾਬ, ਇਹ ਵੀ ਹੋਏਗਾ। ਉਹ ਉਦੋਂ ਹੀ ਹੋਏਗਾ ਜਦੋਂ ਅਸੀਂ ਇਹ ਕਰੀਏ ਕਿ ਜਿਹੜੀਆਂ ਬਹੁਤ ਸਾਰੀਆਂ ਪੰਜਾਬੀ ਬੁੱਕਸ ਨੇ ਜਿਹੜੀਆਂ ਛਪੀਆਂ ਨੇ ਉਹ ਬੜੀਆਂ ਵੈਲਿਊਏਬਲ ਨੇ, ਬੜਾ ਜ਼ਬਰਦਸਤ ਕੰਮ ਕੀਤਾ ਹੋਇਆ ਹੈ। ਉਹਨਾਂ ਤੇ ਜਦੋਂ ਰਿਵਿਊ ਹੋਣਗੇ ਉਹਦੇ 'ਚ ਲੋਕ ਇੰਟਰਸਟਡ ਹੋਣਗੇ, ਡੈਫੀਨੇਟਲੀ ਕੋਈ ਪਬਲਿਸ਼ਰ ਵੀ ਇੰਟਰਸਟਡ ਹੋਣਗੇ ਉਹਨੂੰ ਛਾਪਣ ਦੇ ਵਿੱਚ, ਤੇ ਉਦੋਂ ਡੈਫੀਨੇਟਲੀ ਸ਼ੀਖ ਸਾਹਿਬ ਇਹ ਸਰਵਿਸਿਜ਼ ਦੋਸਤਾਂ ਨੂੰ ਦੇਣੀਆਂ ਪੈਣਗੀਆਂ, ਕਰਨਾ ਪਏਗਾ ਕੰਮ। ਔਰ ਇਹ ਅੱਛਾ ਕੰਮ ਹੋਏਗਾ ਕਿ ਅਗਰ ਉਹਨਾਂ ਨੂੰ ਅਸੀਂ ਕਿਸੇ ਹੋਰ ਜ਼ੁਬਾਨ ਦੇ ਵਿੱਚ, ਕਿਸੇ ਇੰਟਰਨੈਸ਼ਨਲ ਲੈਂਗੁਏਜ ਆਈ ਮੀਨ ਇੰਗਲਿਸ਼ ਦੇ ਵਿੱਚ ਵੀ ਉਹਨੂੰ ਕਰਨਾ ਪਏ ਤੇ ਕਰਨਾ ਚਾਹੀਦਾ।
ਤੇ ਅਸੀਂ ਤੁਹਾਡੇ ਰਿਵਿਊ ਜ਼ਰੂਰ ਨੈਣ ਸੁਖ ਦੀਆਂ ਕਿਤਾਬਾਂ ਤੇ ਲਾਂਗੇ। ਔਰ ਜਿੱਦਾਂ ਸਾਜਿਦ ਸਾਹਿਬ ਨੇ ਕਿਹਾ ਕਿ ਸਾਲ-ਵਾਰ ਕਰੋ 20 ਤੋਂ ਪਿਛਾਂਹ ਨੂੰ, ਤੇ ਜਨਾਬ ਉਹ ਰਿਵਿਊ ਤੇ ਲੈਣੇ ਪੈਣਗੇ, ਔਰ ਤੁਹਾਨੂੰ ਨੈਣ ਸੁਖ ਦੀਆਂ ਕਿਤਾਬਾਂ ਤੇ ਜ਼ਰੂਰ ਤੁਹਾਡਾ ਰਿਵਿਊ ਅਸੀਂ ਲਵਾਂਗੇ ਜਨਾਬ। ਤੁਸੀਂ ਤਿਆਰੀ ਸ਼ੁਰੂ ਕਰ ਦਿਓ। ਗੁਰਮੁਖੀ ਦੀ ਗੱਲ ਚਲੀਏ, ਗੁਰਮੁਖੀ ਦੀ ਗੱਲ ਤੇ ਅਸੀਂ ਅੱਗੇ ਵੀ ਕੀਤੀ ਕਿ ਉਹਦੇ ਤੇ ਜਦੋਂ ਗੱਲਬਾਤ ਹੋਏਗੀ ਤੇ ਫਿਰ ਉਹਨੂੰ ਸ਼ਾਹਮੁਖੀ ਔਰ ਗੁਰਮੁਖੀ ਵਾਲਾ ਮਸਲਾ ਵੀ ਕਿਸੇ ਹੱਦ ਤੱਕ ਹੱਲ ਹੋ ਸਕੇਗਾ ਕਿ ਕਿਤਾਬ ਦੇ ਵਿੱਚ ਹੈ ਕਿ ਜਦੋਂ ਉਹਦਾ ਪਤਾ ਲੱਗ ਜਾਏਗਾ ਤੇ ਫਿਰ ਉਹਦੇ ਹਵਾਲੇ ਨਾਲ, ਜਿਸ ਤਰ੍ਹਾਂ ਸ਼ਫੀਕ ਸਾਹਿਬ ਨੇ ਕਿਹਾ ਇੰਗਲਿਸ਼ ਉਰਦੂ ਇੰਗਲਿਸ਼ ਔਰ ਅੰਗਰੇਜ਼ੀ ਦਾ, ਤੇ ਬਿਲਕੁਲ ਸ਼ਫੀਕ ਸਾਹਿਬ ਇਸੇ ਤਰ੍ਹਾਂ ਹੀ ਬਹੁਤ ਸਾਰੇ ਦੋਸਤ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਔਰ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਉਤਾਰਾ ਕਰਨ ਵਾਸਤੇ ਵੀ ਤਿਆਰ ਨੇ। ਬਸ ਥੋੜਾ ਜਿਹਾ ਗੱਲ ਖੁੱਲਣ ਦੀ ਦੇਰ ਹੈ। ਜੀ ਜੁਨੇਦ ਰਜ਼ਾ ਸਾਹਿਬ, ਤੁਹਾਨੂੰ ਜ਼ਰੂਰ ਅਸੀਂ, ਜੁਨੇਦ ਰਜ਼ਾ ਸਾਹਿਬ ਸਾਡੇ ਨਾਲ ਆਏ ਨੇ, ਉਹਨਾਂ ਕਿਹਾ ਜੀ ਤੁਸੀਂ ਕਾਈਂਡਲੀ ਗੁਰਮੁਖੀ ਤੋਂ ਟ੍ਰਾਂਸਲੇਟ ਕਰਨ ਵਾਸਤੇ ਮੈਨੂੰ ਮੌਕਾ ਦਿਓ। ਮੇ ਬੀ ਤੁਹਾਨੂੰ ਯਾਦ ਹੋਏ ਮੈਂ ਤੁਹਾਡਾ ਸਟੂਡੈਂਟ ਹਾਂ ਤੇ ਸਾਡਾ ਇੰਟਰੋ ਹੋਇਆ ਸੀ ਥੋੜਾ ਜਿਹਾ। ਜੀ ਜਨਾਬ, ਤੁਸੀਂ ਬਿਲਕੁਲ ਸਾਡੇ ਸਟੂਡੈਂਟ ਹੋਵੋਗੇ ਜੁਨੇਦ ਸਾਹਿਬ, ਤੇ ਗੁਰਮੁਖੀ ਵਾਸਤੇ ਜਨਾਬ ਜ਼ਰੂਰ ਤੁਹਾਨੂੰ ਵੀ ਮੌਕਾ ਦਿਆਂਗੇ। ਤੁਸੀਂ ਕੋਈ ਕਿਤਾਬ ਜਦੋਂ ਇੱਥੇ ਆਏਗੀ ਗੱਲਬਾਤ ਵਾਸਤੇ ਤੇ ਉਹਦਾ ਕੋਈ ਅਗਰ ਸਾਨੂੰ ਦੋਸਤ ਕਹਿਣਗੇ ਕਿ ਵੀ ਇਹਦਾ ਹੋਣਾ ਚਾਹੀਦਾ ਤੇ ਫਿਰ ਅਸੀਂ ਜਨਾਬ ਦੀਆਂ ਸਰਵਿਸਿਜ਼ ਜ਼ਰੂਰ ਲਾਂਗੇ ਗੁਰਮੁਖੀ ਵਾਸਤੇ। ਔਰ ਇਹਦੇ ਨਾਲ ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਨਾਲ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਵੀ ਸਾਨੂੰ ਮਿਲਣਗੀਆਂ ਜਿਹੜੀਆਂ ਅਸੀਂ ਨਹੀਂ ਅਜੇ ਤੱਕ ਪੜ੍ਹ ਸਕੇ ਜਾਂ ਅਜੇ ਤੱਕ ਸਾਡੀ ਨਜ਼ਰ ਚੋਂ ਨਹੀਂ ਗੁਜ਼ਰੀ। ਸੋ ਇਸ ਹਵਾਲੇ ਨਾਲ ਤੁਸੀਂ ਆਪਣੀਆਂ ਸੁਜੈਸ਼ਨਸ ਜਿਹੜੀਆਂ ਨੇ ਲਾਜ਼ਮੀ ਕਮੈਂਟ ਕਰਨਾ ਉਹਦੇ ਤੇ। ਤੁਹਾਡੀਆਂ ਸੁਜੈਸ਼ਨਸ ਜਿਹੜੀਆਂ ਨੇ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਜੀ ਸੀ ਪ੍ਰਵੀਨ ਸ਼ਰੂਨ ਜੀ, ਅਸੀਂ ਤੇ ਕਹਿੰਦੇ ਨੇ ਤੁਸੀਂ ਜਿਹੜੀ ਸੁਜੈਸ਼ਨ ਦਿੱਤੀ ਹੈ ਕਿ ਇਹਨਾਂ ਦੀ ਸੁਜੈਸ਼ਨ ਆਈ ਹੈ ਕਿ ਜਿਹੜੀ ਮੈਕਸਿਮਮ ਬੁੱਕਸ ਨੇ ਸ਼ੁੱਡ ਬੀ ਰਿਲੇਟਡ ਟੂ ਦ ਥਿਅਰੀਜ਼ ਬਿਕਾਜ਼ ਵੀ ਨੀਡ ਥਿਅਰੀਜ਼ ਇਨ ਦ ਕੰਟੈਂਪਰੇਰੀ ਸਿਨੈਰੀਓ। ਸੋ ਅਸੀਂ ਬਿਲਕੁਲ ਉਹਦੇ ਹਵਾਲੇ ਨਾਲ ਵੀ ਅਸੀਂ ਕੋਈ ਰੋਕ ਨਹੀਂ ਲਾਵਾਂਗੇ, ਉਹ ਵੀ ਕਿਤਾਬਾਂ ਆਉਣੀਆਂ ਚਾਹੀਦੀਆਂ ਬਿਲਕੁਲ, ਔਰ ਉਹਨਾਂ ਦਾ ਇੱਕ ਖਾਸ ਪੋਰਸ਼ਨ ਮੌਜੂਦ ਹੋਣਾ ਚਾਹੀਦਾ। ਠੀਕ। ਜੀ ਸਵਿੰਦਰ ਸਿੰਘ ਸੇਠੀ ਜੀ, ਅਸੀਂ ਬਿਲਕੁਲ ਤੁਹਾਡੀ ਗੱਲ ਨੂੰ ਮੰਨਿਆ ਔਰ ਬਿਲਕੁਲ ਇਸੇ ਤਰ੍ਹਾਂ ਹੀ ਅਸੀਂ ਕਰ ਰਹੇ ਹਾਂ। ਅੱਛਾ ਜੀ, ਦਲਬੀਰ ਰਤਨ ਸਾਹਿਬ ਸਰ, ਬਹੁਤ ਸ਼ੁਕਰੀਆ ਤੁਹਾਡੀ ਸਰ ਹੌਸਲਾ ਅਫਜ਼ਾਈ ਦਾ, ਤੁਹਾਡੇ ਥਾਪੜੇ ਦਾ। ਅਮਰ ਰਿਆਜ਼ ਸਾਹਿਬ, ਤੁਸੀਂ ਜਨਾਬ ਥੋੜੀ ਦੇਰ ਬਾਅਦ ਮੀਟਿੰਗ ਵਿੱਚ ਤਸ਼ਰੀਫ ਲਿਆਣੀ ਹੈ। ਤੁਸੀਂ ਸੁਜੈਸ਼ਨ ਇੱਥੇ ਵੀ ਦੇ ਸਕਦੇ ਹੋ, ਅਸੀਂ ਆਨਲਾਈਨ ਵੀ ਦੱਸ ਸਕਦੇ ਹਾਂ। ਤੁਸੀਂ ਸਾਜਦ ਸਾਹਿਬ, ਬਿਲਕੁਲ ਗੁਰੂ ਗ੍ਰੰਥ ਜੀ ਸਾਹਿਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਹੋ ਤੁਸੀਂ, ਤੇ ਬਿਲਕੁਲ ਗੁਰਮੁਖੀ ਦਾ ਹਵਾਲੇ ਨਾਲ ਤੁਹਾਡਾ ਸਵਾਲ ਸੀ ਮੇਰਾ ਖਿਆਲ ਹੈ ਕਿ ਸਾਜਦ ਜਵੇਦ ਸਾਹਿਬ ਦਾ ਇਹ ਗੱਲ ਹੈ ਕਿ ਵੀ ਅਸੀਂ ਤੇ ਹਾਲੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਨਹੀਂ ਉਸ ਤਰ੍ਹਾਂ ਜਾਣਦੇ ਕਿਉਂਕਿ ਕਿ ਉਹਦੇ ਵਿੱਚ ਕੀ ਕੀ ਸ਼ਾਮਲ ਹੈ, ਤੇ ਉਹ ਜ਼ਾਹਿਰ ਇੱਕ ਸਕ੍ਰਿਪਟ ਦਾ ਵੀ ਇੱਕ ਪ੍ਰੋਬਲਮ ਹੈ ਵੀ ਜ਼ਾਹਿਰ ਹੈ ਉਹ ਵੀ ਗੱਲਾਂ ਬਾਤਾਂ ਤੇ ਕਾਫੀ ਹੋਈਆਂ। ਮੇਰਾ ਖਿਆਲ ਹੈ ਕਿ ਤੁਸੀਂ ਸਾਜਦ ਸਾਹਿਬ, ਤੁਸੀਂ ਅਗਰ ਸਾਡੇ ਉੱਤੇ YouTube ਚੈਨਲ ਤੋਂ ਤੁਸੀਂ ਅਗਰ ਰਾਜਕੁਮਾਰ ਹੰਸ ਸਾਹਿਬ ਦਾ ਅਗਰ ਲੈਕਚਰ ਕੱਢ ਸਕੋ, ਉਹ ਸੁਣੋ, ਤੇ ਉਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਹਵਾਲੇ ਜਿਹੜੇ ਨੇ ਨਾ, ਉਹ ਕਿਉਂਕਿ ਉਹ ਦਲਿਤ ਲਿਟਰੇਚਰ ਦੇ ਹਵਾਲੇ ਨਾਲ ਸੀ, ਤੇ ਉਹਨਾਂ ਨੇ ਕਾਫੀ ਸਾਰੇ ਹਵਾਲੇ ਗ੍ਰੰਥ ਸਾਹਿਬ ਤੋਂ ਵੀ ਦਿੱਤੇ ਨੇ ਕਿ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨਾ ਡਿਸਕਸ ਕੀਤੀਆਂ ਗਈਆਂ ਨੇ। ਤੇ ਉਸ ਤੋਂ ਇਲਾਵਾ ਤੁਸੀਂ ਭਾਈ ਬਲਦੀਪ ਸਿੰਘ ਦਾ ਜਿਹੜਾ ਲੈਕਚਰ ਹੋਇਆ ਸੀ ਉਹਦੇ ਤੇ ਵੀ ਤੁਸੀਂ ਵੇਖੋ, ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਸਾਰੀ ਚੀਜ਼ਾਂ ਡਿਸਕਸ ਕੀਤੀਆਂ ਨੇ ਗ੍ਰੰਥ ਸਾਹਿਬ ਦੇ ਹਵਾਲੇ ਨਾਲ। ਤੁਹਾਨੂੰ ਉੱਥੋਂ ਕਾਫੀ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ, ਤੁਸੀਂ ਲੈ ਸਕਦੇ ਹੋ।
ਜਪ੍ਰੀਤ ਕੌਰ ਭੰਗੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਸਾਡੇ ਨਾਲ ਆਏ। ਬਿਲਕੁਲ ਅਸੀਂ ਵੀ ਚਾਹਾਂਗੇ ਕਿ ਤੁਸੀਂ ਸਾਡਾ ਪ੍ਰੋਗਰਾਮ ਵੀ ਵੇਖੋ, ਜ਼ਰੂਰ ਵੇਖੋ। ਤੁਹਾਡੀ ਜਿਹੜੀ ਸ਼ਾਬਾਸ਼ੀ ਉਹਦਾ ਵੀ ਸ਼ੁਕਰੀਆ। ਤੇ ਪਰ ਇਹ ਵੀ ਹੈ ਕਿ ਤੁਸੀਂ ਆਪਣੀਆਂ ਸੁਜੈਸ਼ਨਸ ਵੀ ਦਿਓ ਇਹਨੂੰ ਅਗਲੇ ਪ੍ਰੋਗਰਾਮ ਨੂੰ ਲਿਆਉਣ ਵਾਸਤੇ, ਬੁੱਕ ਰਿਵਿਊ ਤੇ। ਦਿਲਬੀਰ ਹਾਂਜੀ। ਜੀ ਸ਼ਫੀਕ ਸਾਹਿਬ ਵੱਲੋਂ ਮਨਜ਼ੂਰ ਇਜਾਜ਼ ਸਾਹਿਬ ਨੇ ਸ਼ੇਅਰ ਕੀਤੀ ਸੀ ਕੁਝ ਦਿਨ ਪਹਿਲੇ ਟੈਕਨੀਕਲ ਇੰਗਲਿਸ਼ ਟਰਮ ਐਂਡ देयर ਪੰਜਾਬੀ ਇਕੁਇਵਲੈਂਟਸ। तो बिल्कुल ਅਸੀਂ ਇਟ ਅਮੇਜ਼ਿੰਗ ਪੰਜਾਬੀ ਲੈਂਗੁਏਜ ਹੈਜ਼ ਦ ਪੋਟੈਂਸ਼ੀਅਲ ਟੂ ਐਕਸਪ੍ਰੈਸ ਸੋਸ਼ਲ ਆਰ ਅਪਲਾਈਡ ਸਾਇੰਸਿਸ। ਬਿਲਕੁਲ ਉਹਦੇ ਤੇ ਵੀ ਗੱਲ ਕਰਨੀ ਚਾਹੀਦੀ ਹੈ ਜੀ, ਅਸੀਂ ਇਹਨੂੰ ਲੈਨੇ ਆ। ਬਿਲਕੁਲ ਤੁਸੀਂ ਆ ਜਿਹੜਾ ਹੈ ਨਾ ਇਸ ਸਾਈਡ ਨੂੰ ਕਵਰ ਕਰੋ। ਹਾਂ ਇਹ ਵੀ ਗੱਲ ਜ਼ਰੂਰ ਹੈ ਅਮਰ ਰਿਆਜ਼ ਸਾਹਿਬ ਕਿ ਸ਼ਾਮਲ ਨਹੀਂ ਹੋਣਾ ਚਾਹੀਦਾ, ਉਹ ਵੀ ਗੱਲ ਕਰ ਲਾਂਗੇ। ਅਜੇ ਪਹਿਲੋਂ ਸ਼ਾਮਲ ਵਾਲੀ ਤੇ ਕਰੀਏ। ਬਿਲਕੁਲ ਜੀ ਸੁਖਦੇਵ ਸੋਲ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਜਦੋਂ ਗੁਰਮੁਖੀ ਔਰ ਸ਼ਾਹਮੁਖੀ ਵਾਲੀ ਗੱਲ ਜਿਹੜੀ ਕੀਤੀ ਹੈ, ਬਿਲਕੁਲ ਅਸੀਂ ਇਹਦੇ ਬੁੱਕ ਰਿਵਿਊ ਦੇ ਵੀ ਵਾਸਤੇ ਇਹ ਵੀ ਗੱਲ ਰੱਖੀ ਸੀ ਕਿ ਇਸ ਤਰ੍ਹਾਂ ਸਾਨੂੰ ਬਹੁਤ ਸਾਰੀ ਸਾਡੀ ਸਾਂਝ ਵੀ ਕਿਤਾਬਾਂ ਦੀ ਇੱਕ ਤਰ੍ਹਾਂ ਵੱਧ ਜਾਂਦੀ ਹੈ ਕਿ ਲੋਕਾਂ ਨੇ ਇਸ ਸਾਈਡ ਤੇ ਨਹੀਂ ਪੜ੍ਹੀਆਂ ਹੁੰਦੀਆਂ। ਇਹਨਾਂ ਨੇ ਮੈਗਜ਼ੀਨ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਸ਼ਾਹਮੁਖੀ ਜੋ ਗੁਰਮੁਖੀ ਛਪੇ, how can we read online so that we can polish both the scripts? Let's there be beginning. Book review is a good beginning. So thank you so much sir, ਸੋਲ ਸਾਹਿਬ ਬਹੁਤ ਮਿਹਰਬਾਨੀ। ਤੇ ਤੁਸੀਂ ਵੀ ਸਾਡੇ ਨਾਲ ਇਸ ਬੁੱਕ ਰਿਵਿਊ ਵਿੱਚ ਸਾਥ ਦੇਣਾ, ਕੁਝ ਕਿਤਾਬਾਂ ਦੇ ਹਵਾਲੇ ਨਾਲ ਸੁਜੈਸਟ ਕਰਨੀਆਂ ਔਰ ਉਹਨਾਂ ਤੇ ਗੱਲਬਾਤ ਵੀ ਅਗਰ ਤੁਸੀਂ ਕਰੋ ਤੇ ਸਾਡਾ ਜ਼ਬਰਦਸਤ ਹੋ ਜਾਏਗਾ। ਜੀ ਬਿਲਕੁਲ ਇਹ ਸੁਜੈਸ਼ਨ ਬੜੀ ਜ਼ਬਰਦਸਤ ਪ੍ਰਵੀਨ ਸਾਹਿਬ, ਅਸੀਂ ਇਹਨੂੰ ਵੀ, ਤੁਹਾਡਾ ਇਨਪੁਟ ਆ ਗਿਆ ਸਾਡੇ ਕੋਲ, ਅਸੀਂ ਇਹਨੂੰ ਵੇਖਾਂਗੇ। ਜੀ ਸਾਡੇ ਕੋਲ YouTube ਤੇ ਦੋਸਤ ਨੇ, ਉਹਨਾਂ ਨੇ ਕਿਹਾ ਕਿ ਹਾਊ ਸਾਊਥ ਏਸ਼ੀਅਨਸ ਟ੍ਰੈਡੀਸ਼ਨਲ ਹੈਲਥ ਨੌਲੇਜ ਕਿਲਡ ਬਾਈ MNCs। ਅੱਜ ਅਸੀਂ ਗੱਲ ਕਰ ਰਹੇ ਹਾਂ ਜਿਸ ਤੇ ਤੁਸੀਂ ਅਗਰ ਉਹਦੇ ਤੇ ਸਾਨੂੰ ਕੋਈ ਸੁਜੈਸ਼ਨ ਦਿਓਗੇ ਤੇ ਤੁਸੀਂ ਤੁਹਾਨੂੰ ਕਾਫੀ ਅੱਛਾ ਲੱਗੇਗਾ, ਸਾਨੂੰ ਵੀ। ਔਰ ਤੁਸੀਂ ਜਿਹੜੀ ਟ੍ਰੈਡੀਸ਼ਨਲ ਹੈਲਥ ਨੌਲੇਜ ਦੇ ਹਵਾਲੇ ਨਾਲ ਅਗਰ ਵੇਖਣਾ ਚਾਹੁੰਦੇ ਹੋ ਤੇ YouTube ਤੇ ਸਾਡੇ ਅਸੀਂ ਚੈਨਲ ਦੇ ਉੱਪਰ ਡਾਕਟਰ ਸੁਖਦੇਵ ਸੋਲ ਸਾਹਿਬ ਦੀ ਪੈਂਡੈਮਿਕ ਔਰ ਐਪੀਡੈਮਿਕ ਦੇ ਹਵਾਲੇ ਨਾਲ ਜਿਹੜੀ ਉਹਨਾਂ ਨੇ ਲੈਕਚਰ ਦਿੱਤਾ ਸੀ, ਉਹਦੇ ਵਿੱਚ ਉਹਨਾਂ ਨੇ ਕਾਫੀ ਟ੍ਰੈਡੀਸ਼ਨਲ ਜਿਹੜੀਆਂ ਸਾਡੇ ਤੇ ਹੈਲਥ ਨੌਲੇਜ ਸਨ ਜਾਂ ਉਹਨਾਂ ਦਾ ਸਿਸਟਮ ਸੀ ਜਿਹੜਾ, ਉਹ ਕਾਫੀ ਡਿਸਕਸ ਕੀਤਾ ਹੋਇਆ। ਤੁਸੀਂ ਉੱਥੋਂ ਪਲੀਜ਼ ਵੇਖੋ। ਸੋ ਥੈਂਕ ਯੂ ਜੀ ਸਾਰੇ ਦੋਸਤਾਂ ਦਾ। ਪਲੀਜ਼ ਤੁਸੀਂ ਆਪਣੀਆਂ ਜਿਹੜੀ ਸੁਜੈਸ਼ਨਸ ਨੇ ਉਹ ਸਾਡੇ ਨਾਲ ਡਿਸਕਸ ਕਰਦੇ ਰਹਿਣਾ, ਇਹਦੇ ਥੱਲੇ ਕਮੈਂਟ ਕਰ ਦੇਣਾ ਤੇ ਅਸੀਂ ਉਹਨੂੰ ਲੈ ਲਾਂਗੇ। ਤੇ ਇਸ ਦੇ ਨਾਲ ਹੀ ਫਿਰ ਅਸੀਂ ਆਪਣਾ ਜਿਹੜਾ ਹੈ ਉਹ ਹੁਣ ਦੀ ਗੱਲਬਾਤ ਮੁਕਾਉਂਦੇ ਹਾਂ। ਤੇ ਪਲੀਜ਼ ਜਿਹੜੇ ਸਾਨੂੰ ਵੇਖ ਰਹੇ ਹੋ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਔਰ ਅਸੀਂ ਹੁਣ ਜਿਹੜਾ ਮੋਸਟਲੀ ਹੈ ਜਿਹੜੇ ਪ੍ਰੋਗਰਾਮ ਨਹੀਂ ਹੁਣ ਉਸ ਸਾਈਡ ਤੋਂ ਜ਼ਿਆਦਾ ਲਾਈਵ ਕਰਨੇ ਨੇ, ਇੱਧਰੋਂ ਫਿਰ ਸਾਨੂੰ ਦੁਬਾਰਾ ਤੋਂ ਉਧਰ ਵੀ
ਲਾਈਵ ਕਰਨਾ ਪੈਂਦਾ, ਦੁਬਾਰਾ ਤੋਂ ਅਪਲੋਡ ਕਰਨਾ ਪੈਂਦਾ। ਸੋ ਅਸੀਂ ਚਾਹ ਰਹੇ ਕਿ ਸਿਰਫ ਅਸੀਂ ਉਧਰੋਂ ਹੀ ਲਾਈਵ ਕਰ ਦਿਆ ਕਰੀਏ। ਸੋ ਮਿਹਰਬਾਨੀ, ਸਾਰੇ ਦੋਸਤਾਂ ਦੀ ਸੁਜੈਸ਼ਨ ਦਿੰਦੇ ਰਹਿਣਾ ਪਲੀਜ਼। ਇਹਦੇ ਨਾਲ ਜਨਾਬ ਰੱਬ ਰਾਖਾ, ਤੁਸੀਂ ਆਪਣੀ ਸੁਜੈਸ਼ਨ ਜ਼ਰੂਰ ਦਿੰਦੇ ਰਹਿਣਾ।